लो जी मित्रों ते बेलियो अल्लाह खैर रखी काले दा तेरा जिन्हें नंगे ना यकीन करो आला किस्म दी कमाल किस्म दी गर्मी सी। गर्मी ने सही गल है बब्बर जेह्ड़े ने ना ओह् ला रहे ने। कल इन्नी कुछ ज़्यादा गर्मी सी, टैंपरेचर जेह्ड़ा सी ओह् तकरीबन 40 सी, बट फील लाइक जेह्ड़ा सी ओह् 50 होन डिया सी, 50-52। इन्नी कुछ ज़्यादा गर्मी ही ते होम मुहब्बत सी। ते अल्लाह खैर रखी गर्मी दा जेह्ड़ा खड़कावा वे ना, गर्मी दा जेह्ड़ा सद्दा वे ओह् आ गया वे ते गर्मी अपने सद्दे दे नाल लैके आउंदी है। की लैके आउंदी है भला? मेले ਜਾਂ ਮੇਲਿਆਂ ਦਾ ਸੀਜ਼ਨ ਹੈ ਜ਼ਿਆਦਾਤਰ ਗਰਮੀ ਦੇ ਵਿੱਚ ਹੀ ਹੁੰਦਾ। ਹਾਂ ਕਿਉਂਕਿ ਫਸਲਾਂ ਵੱਢੀਆਂ ਗਈਆਂ ਨੇ ਤੇ ਲੋਕਾਂ ਕੋਲ ਚਾਰ ਪੈਸੇ ਹੁੰਦੇ ਨੇ ਤੇ ਫਿਰ ਇਕੱਠਿਆਂ ਹੋ ਕੇ ਬੇਸਿਕਲੀ ਮੇਲਾ ਜਿਹੜਾ ਹੁੰਦਾ ਸੀ ਨਾ ਉਹ ਪੰਜਾਬ ਦੇ ਵਿੱਚ ਇੱਕ ਮਾਰਕੀਟਿੰਗ ਦਾ ਬੜਾ ਵੱਡਾ ਇੰਜਨ ਹੁੰਦਾ ਸੀ, ਜਿੱਥੇ ਜਾ ਕੇ ਤੁਸੀਂ ਆਪਣੀ ਮਾਰਕੀਟਿੰਗ ਕਰ ਸਕਦੇ। ਕਿਸੇ ਨੇ ਕੋਈ ਜਾਨਵਰ ਵੇਚਣਾ ਜਾਂ ਕੋਈ ਸੂਟ ਵਗੈਰਾ ਜਾਂ ਕੋਈ ਹੋਰ ਵੀ ਨਵੀਆਂ ਚੀਜ਼ਾਂ। ਤੇ ਸਾਡੇ ਪੰਜਾਬ ਦੀ ਸਕਾਫਤ ਤੇ ਰੰਗਾ ਰੰਗ ਜਿਹੜੀ ਤਕਰੀਬਾਤ ਹੁੰਦੀਆਂ ਨੇ ਮੇਲੇ ਦੇ ਵਿੱਚ ਹੀ ਪੰਜਾਬ ਦੇ ਅਸਲੀ ਰੰਗ ਦਾ ਪਤਾ ਲੱਗਦਾ। ਤੇ ਵੱਡੀ ਗੱਲ ਹੈ ਵੀ ਆਲਮ ਲੁਹਾਰ ਸਾਹਿਬ ਨੂੰ ਜਾਣਦੇ ਹੋ ਤੁਸੀਂ? ਉਹ ਆਲਮ ਲੁਹਾਰ ਨੂੰ ਬਣਾਉਣ ਵਾਲਾ ਵੀ ਇੱਕ ਮੇਲਾ ਸੀ, ਇੱਕ ਮੇਲੇ ਤੇ ਗਾ ਰਹੇ ਸਨ। ਉੱਥੋਂ ਕਿਸੇ ਮਿਊਜ਼ਿਕ ਡਾਇਰੈਕਟਰ ਦੀ ਉਹਨਾਂ ਤੇ ਨਜ਼ਰ ਪਈ ਤੇ ਅੱਜ ਦੁਨੀਆ ਵੇਖ ਲਓ ਉਹਨਾਂ ਨੂੰ ਜਾਣਦੀ ਹੈ ਤੇ ਉਹਨਾਂ ਦੀ ਨਸਲ ਵੀ ਅੱਗੋਂ ਇਸ ਕੰਮ ਤੇ ਤੁਰੀ। ਹਾਂ ਆਲਮ ਲੁਹਾਰ ਦੇ ਲੋਕ ਤੇ ਆਪਣਾ ਹੁਨਰ ਲੈ ਕੇ ਜਾਂਦੇ ਸਨ। ਕਿਸੇ ਨੂੰ ਆਲਮ ਲੁਹਾਰ ਜਿਹੜਾ ਉਹ ਆਲਫ ਲੁਹਾਰ ਦੇ ਆਲਮ ਲੁਹਾਰ ਦੇ। ਅੱਛਾ ਲਓ ਜੀ ਅੱਲਾ ਖੈਰ ਰੱਖੀ। ਮੇਲਿਆਂ ਦਾ ਜਿਹੜਾ ਸੀਜ਼ਨ ਉਹ ਆ ਜਾਂਦਾ। ਤੁਹਾਨੂੰ ਦਸੀਏ ਸਾਡੇ ਅਰਾਊਂਡ ਮਤਲਬ ਕਿ ਸਾਡੇ ਪਿੰਡ ਦੇ ਆਸੇ ਪਾਸੇ ਜਿਹੜੇ ਮੇਲੇ ਲੱਗਦੇ ਨੇ ਉਸ ਦਿਨ ਅਸੀਂ ਗਿਣਨ ਡੇ ਹਾਂ 9 ਮੇਲੇ ਜਿਹੜੇ ਨੇ ਨਾ ਉਹ ਤਕਰੀਬਨ 50 ਕਿਲੋਮੀਟਰ ਦੇ ਵਿੱਚ ਲੱਗਦੇ ਨੇ। 50 ਵੀ ਨਹੀਂ ਕਹਿ ਸਕਦੇ, ਕਰਾਂਗੇ ਤੁਹਾਨੂੰ ਵਿਖਾਈਏ ਪੂਰਾ ਨੂੰ ਕਵਰ ਕਰਾਂਗੇ। 50 ਵੀ ਨਹੀਂ, ਤਕਰੀਬਨ 30-35 ਕਿਲੋਮੀਟਰ ਦੇ ਵਿੱਚ ਤਕਰੀਬਨ 9 ਤੋਂ 10 ਮੇਲੇ ਜਿਹੜੇ ਨੇ ਨਾ ਇਹ ਪੰਜਾਬ ਦਾ ਕਲਚਰ ਹੈ ਤੇ ਪੰਜਾਬ 'ਚ ਹੀ ਲੱਗਣੇ ਨੇ। ਇਹਨਾਂ ਗਰਮੀਆਂ ਦੇ ਵਿੱਚ ਲੱਗਦੇ ਨੇ। ਤੇ ਮੈਨੂੰ ਇੰਝ ਲੱਗਦਾ ਸਾਹਿਬ ਜਿਹੋ ਜਿਹਾ ਸਾਡਾ ਸੈਰ ਸਪਾਟਾ ਵਧੇ ਆ ਨਾ ਐਤਕੀ, ਤੇ ਐਤਕੀ ਸਾਡਾ ਕੋਈ ਮੇਲਾ ਵੀ ਖੁੰਝਣਾ ਨਹੀਂ ਚਾਹੀਦਾ। ਬਿਲਕੁਲ ਜੀ, ਜਿਸ ਤਰ੍ਹਾਂ ਸਾਨੂੰ ਇਹ ਹੁਣ ਚਸਕਾ ਜਿਹਾ ਪੈ ਗਿਆ ਨਾ ਤੁਹਾਡੇ ਤੱਕ ਗੱਲਾਂ ਪਹੁੰਚਾਉਣ ਦਾ, ਤੇ ਜਿੰਨੀ ਤੁਸੀਂ ਹੌਸਲਾ ਅਫਜ਼ਾਈ ਕਰ ਰਹੇ ਹੋ ਸਾਰੇ ਦੋਸਤ, ਤੇ ਅਸੀਂ ਇਨਸ਼ਾਅੱਲਾ ਤਾਲਾ ਜ਼ਰੂਰ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਮੇਲਾ ਲੱਗਾ ਉਹ ਤੁਹਾਨੂੰ ਵਿਜ਼ਿਟ ਕਰਾਇਆ ਜਾਏ ਤੇ ਉਹਦੇ ਵਿੱਚ ਜੋ ਕੁਝ ਹੋ ਰਿਹਾ ਉਹ ਵੀ ਤੁਹਾਨੂੰ ਵਿਖਾਇਆ ਜਾਏ, ਤਾਂ ਕਿ ਸਾਡੇ ਬੱਚਿਆਂ ਨੂੰ ਇਹ ਪੰਜਾਬ ਦਾ ਜਿਹੜਾ ਕਲਚਰ ਹੈ ਉਹਨਾਂ ਤੱਕ ਪਹੁੰਚੇ। ਅਸਲੀ ਮੇਲਾ ਜੇ ਅੱਜ ਕੱਲ੍ਹ ਲੱਗਦੇ ਨੇ ਉਹ ਨਹੀਂ, ਇਹ ਹੋਰ ਚੀਜ਼ ਹੁੰਦੀ। ਹੁਣ ਤੇ ਮਾਰਕੀਟਾਂ ਪੈ ਗਈਆਂ ਤੇ ਮਾਰਕੀਟ ਮੇਲਾ ਹੀ ਹੁੰਦੀ ਸੀ ਸਾਰੀ। ਮੈਨੂੰ ਬੜੀ ਚੰਗੀ ਤਰ੍ਹਾਂ ਚੇਤਾ ਆਵੇ ਕਿ ਮੇਲੇ ਦਾ ਇੰਤਜ਼ਾਰ ਕਰੀਦਾ ਹੁੰਦਾ ਸੀ। ਸਾਡੇ ਪਿੰਡ ਨੇੜੇ ਜਿਹੜਾ ਛੁੱਟੀਆਂ ਹੁੰਦੀਆਂ ਹਨ ਤੇ ਬਸ ਮੇਲੇ ਦਾ ਚਾਅ ਚੜ ਜਾਂਦਾ। ਬਾਬਾ ਸ਼ਾਹ ਬਲਾਕ ਦਾ ਜਦੋਂ ਮੇਲਾ ਲੱਗਦਾ ਹੁੰਦਾ ਸੀ ਤੇ ਇਹ ਹੁਣ ਜੂਨ ਦੇ ਵਿੱਚ ਲੱਗਣਾ, 16 ਜੂਨ ਨੂੰ ਮੇਲਾ ਲੱਗਣਾ ਵੇ। ਤੇ ਉਸ ਮੇਲੇ ਦੇ ਇੰਤਜ਼ਾਰ ਦੇ ਵਿੱਚ ਬੜੀਆਂ ਜਿਹੜੀਆਂ ਚੀਜ਼ਾਂ ਸਨ ਸਾਨੂੰ ਉੱਥੋਂ ਹੀ ਲੱਭਦੀਆਂ ਹੁੰਦੀਆਂ। ਈਦ ਨਾਲੋਂ ਬਹੁਤਾ ਚਾਅ ਸਾਨੂੰ ਉਸ ਮੇਲੇ ਦਾ ਹੁੰਦਾ ਸੀ। ਉੱਥੇ ਜਾ ਕੇ ਭਾਜੀ ਸਾਹਿਬ ਨਾਲ ਪਹਿਲਾਂ ਫਲੂਦੇ ਖਾਣਾ, ਗੋਲ ਗੱਪਾ ਖਾਣਾ, ਤਲਿਆ ਨਾਨ ਖਾਣਾ, ਫਿਰ ਉਹ ਕੀ ਉਹਨੂੰ ਆਉਂਦੇ ਨੇ ਖਿਡੌਣੇ ਲੈਣੇ ਵੰਨ ਸੁਵੰਨੇ। ਤੁਹਾਨੂੰ ਜਿਸ ਤਰ੍ਹਾਂ ਅਸੀਂ ਬਚਪਨ 'ਚ ਕਰਨੇ ਹੁੰਦੇ ਆ ਜੋ ਖਾਣੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਉੱਥੇ ਜਾ ਕੇ, ਤੇ ਖਾ ਕੇ ਵੀ ਤੇ ਲੈ ਕੇ ਵੀ ਵਿਖਾਵਾਂਗੇ ਚੀਜ਼ਾਂ। ਬਿਲਕੁਲ ਭਾਜੀ। ਤੁਸੀਂ ਇਸ ਚੈਨਲ ਸੁਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਕਿ ਤੁਹਾਡੇ ਨੇੜੇ ਕਿਹੜਾ ਮੇਲਾ ਲੱਗਦਾ ਵੇ ਤੇ ਕਿਦੋਂ ਲੱਗਦਾ ਵੇ। ਅਸੀਂ ਹਾਜ਼ਰ ਹੋ ਜਾਵਾਂਗੇ। ਅਸੀਂ ਹਾਜ਼ਰ ਹੋ ਜਾਵਾਂਗੇ। ਤੁਸੀਂ ਇਨਵਾਈਟ ਕਰਨਾ, ਅਸੀਂ ਹਾਜ਼ਰ ਹੋ ਜਾਵਾਂਗੇ। ਇਸ ਚੈਨਲ ਸੁਨ ਲਾਈਵ ਟੀਵੀ ਨੂੰ ਵੀਰੋ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਮਿਲਦੇ ਹਾਂ ਤੁਹਾਨੂੰ ਇਨਸ਼ਾਅੱਲਾ ਨਵੇਂ ਵਲੌਗ ਦੇ ਵਿੱਚ। ਰੱਬ ਰਾਖਾ।